ਕਰਨ ਲਈ ਤੁਸੀਂ ਕਰ ਸਕਦੇ ਹੋ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਖਿੰਡਾ ਪਰਿਵਾਰ ਕੈਂਟ ਵਾਸ਼ਿੰਗਟਨ, ਗੁਰਪਾਲ ਸੰਧੂ ਐਂਟੀਲੋਪ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੰਬਰ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਨਾਲ ਹੀ ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਮੇਕਰਸਫੀਲਡ, ਤਾਰਾ ਸਿੰਘ ਮਰਾਹਰ ਕਲੋਵਿਸ ਅਤੇ ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਕਰਨਾਟਕ ਦਾ ਨਾਟਕ ਕਹਿੰਦੇ ਆ ਵੀ ਹੁਣ ਜਿਹੜਾ ਆ ਗਿਆ ਕਲਾਈਮੈਕਸ ਹੋ ਗਿਆ ਅਤੇ ਸਰਕਾਰ ਡੇਗੀ ਜਿਹੜੇ ਕੁਮਾਰਾ ਸਵਾਮੀ ਦੀ ਨਹੀਂ ਕਰ ਸਕੇ ਹਾਸਲ ਭਰੋਸੇ ਦੀ ਵੋਟ। ਹਾਂ ਬਿਲਕੁਲ, ਇਹਨਾਂ ਦੀ ਸਰਕਾਰ ਡਿੱਗ ਪਈ ਆ ਔਰ ਉਮੀਦ ਵੀ ਸੀਗੀ ਔਰ ਉਮੀਦ ਦੇ ਅਨੁਕੂਲ ਹੀ ਸਾਰਾ ਕੁਛ ਵਾਪਰਿਆ। ਕਿਉਂਕਿ ਵੈਸੇ ਤੇ ਜਿੱਦਾਂ ਹੀ ਇਲੈਕਸ਼ਨ ਜਿੱਤੇ ਸੀਗੇ ਭਾਰਤੀ ਜਨਤਾ ਪਾਰਟੀ ਵਾਲੇ, ਉਦਾਂ ਹੀ ਇਹ ਸੰਭਾਵਨਾਵਾਂ ਬਣ ਗਈਆਂ ਸੀਗੀਆਂ ਕਿ ਬਹੁਤੀ ਦੇਰ ਇਹਨਾਂ ਨੇ ਕਰਨਾਟਕ ਦੀ ਸਰਕਾਰ ਨੂੰ ਘੱਟੋ ਘੱਟ ਚੱਲਣ ਨਹੀਂ ਦੇਣਾ। ਕਿਉਂਕਿ ਕਰਨਾਟਕ ਦੀ ਸਰਕਾਰ ਡਿੱਗਣੀ ਉੱਥੇ ਬਹੁਤ ਸੌਖੀ ਸੀ। ਇੱਕ ਤੇ ਇਹ ਹੈ ਕਿ ਕਾਂਗਰਸ ਨੇ ਇੱਕ ਐਸੀ ਪਾਰਟੀ ਨੂੰ ਉੱਥੇ ਸਮਰਥਨ ਦਿੱਤਾ ਹੋਇਆ ਸੀਗਾ ਜਿਨ੍ਹਾਂ ਨਾਲ ਅੱਗੇ ਥੋੜਾ ਜਿਹਾ ਯਾਰਾਨਾ ਵੀ ਰਿਹਾ ਤੇ ਥੋੜਾ ਜਿਹਾ ਬੇਗਾਨਾਪਨ ਵੀ ਆਇਆ ਰਿਸ਼ਤੇ 'ਚ, ਤੇ ਉਸ ਪਾਰਟੀ ਨੂੰ ਦਿੱਤਾ ਸੀਗਾ ਜਿਨ੍ਹਾਂ ਦੇ ਕੋਲ ਬਹੁਤ ਸੀਟਾਂ ਘੱਟ ਸੀਗੀਆਂ ਇਹਨਾਂ ਦੇ ਮੁਕਾਬਲੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਾਂਗਰਸ ਦੀ ਮਜਬੂਰੀ ਐਸੀ ਸੀਗੀ ਕਿ ਕਿਸੇ ਤਰੀਕੇ ਨਾਲ ਭਾਜਪਾ ਨੂੰ ਉੱਥੇ ਸੱਤਾ ਤੋਂ ਲਾਂਭੇ ਕੀਤਾ ਜਾਵੇ, ਲਾਂਭੇ ਰੱਖਿਆ ਜਾਵੇ। ਤਾਂ ਉਹ ਇੱਕ ਮਜਬੂਰੀਆਂ ਦਾ ਗੱਠਜੋੜ ਸੀਗਾ, ਮਜ਼ਬੂਤੀ ਦਾ ਗੱਠਜੋੜ ਨਹੀਂ ਸੀਗਾ, ਮਜਬੂਰੀ ਦਾ ਗੱਠਜੋੜ ਸੀਗਾ। ਜਿੱਥੇ ਇਸ ਤਰ੍ਹਾਂ ਦੀ ਸੰਭਾਵਨਾ ਹੁੰਦੀ ਆ ਕਿ ਗੱਠਜੋੜ ਜਿਹੜਾ ਤਿੜਕ ਸਕਦਾ, ਤਾਂ ਉੱਥੇ ਕੇਂਦਰ ਦੀ ਸਰਕਾਰ ਖਾਸ ਤੌਰ ਤੇ ਵਿਰੋਧੀ ਧਿਰ ਦੀ ਹੋਵੇ ਤੇ ਵਿਰੋਧੀ ਧਿਰ ਵੀ ਇਹੋ ਜਿਹਾ ਹੋਵੇ ਜਿਹੜਾ ਇਹੋ ਜਿਹੇ ਮਾਮਲਿਆਂ 'ਚ ਮਹਾਰਤ ਹਾਸਲ ਕਰ ਚੁੱਕਾ, ਜਿਹੜੀ ਮੁਹਾਰਤ ਕਿਸੇ ਸਮੇਂ ਕਾਂਗਰਸ ਦਾ ਗੁਣ ਹੋਇਆ ਕਰਦੀ ਸੀ। ਤਾਂ ਉਹਨਾਂ ਨੇ ਆਪਣਾ ਪੈਂਤੜਾ ਫਿਰ ਚੱਲ ਦਿੱਤਾ। ਉਸ ਪੈਂਤੜੇ ਦੇ ਵਿੱਚ ਤੁਸੀਂ ਦੇਖਿਆ ਹੋਣਾ 16 ਬਾਗੀ ਹੋ ਗਏ ਸੀਗੇ, 15 ਤੋਂ ਕੁੱਲ ਸੀਗੇ, 1 ਆਜ਼ਾਦ ਦੇ ਗਿਆ ਸੀ ਅਸਤੀਫਾ, 16 ਹੋ ਗਏ। 16 ਦਾ ਮਤਲਬ ਇਹ ਹੋਇਆ ਕਿ 224 ਚੋਂ 16 ਨੂੰ ਮਾਈਨਸ ਕਰ ਦਿਓ ਤਾਂ ਕਿੰਨੇ ਰਹਿ ਗਏ? 8, 208। 208 ਦੇ ਵਿੱਚੋਂ 105 ਚਾਹੀਦੇ ਸੀਗੇ ਮਿਨੀਮਮ, ਜੇ ਮੰਨ ਲਓ ਤੁਸੀਂ ਸਰਕਾਰ ਬਚਾਉਣੀ ਆ। ਤਾਂ ਅੱਜ ਇਹਨਾਂ ਦੇ ਭਰੋਸੇ ਦੇ ਵਿੱਚ ਜਿਹੜੇ ਆਏ ਆ ਉਹ 99 ਸਨ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ 6 ਬੰਦਿਆਂ ਤੋਂ ਇਹ ਮਾਤ ਖਾ ਗਏ ਆ। 6 ਘੋੜੇ ਇਹਨਾਂ ਤੇ ਕਹਿ ਲਈਏ ਕਿ ਉਹ ਦੌੜਦੇ ਰੇਸ ਦੇ ਵਿੱਚ ਬੇਈਮਾਨੀ ਕਰ ਗਏ। ਸਿੱਧੇ ਰੂਪ ਦੇ ਵਿੱਚ ਇਹ ਬੇਈਮਾਨੀ ਹੁੰਦੀ ਹੈ, ਹਾਰਸ ਟ੍ਰੇਡਿੰਗ ਕਹਿ ਲਓ, ਜੋ ਮਰਜ਼ੀ ਕਹਿ ਲਓ। ਤਾਂ ਇਹਨਾਂ ਦੀ ਸਰਕਾਰ ਜਿਹੜੀ ਆ ਉਹ ਡਿੱਗ ਪਈ ਆ। ਤੇ ਯਦੀ ਯਾਰ ਆਪਾਂ ਵੈਸੇ ਉਹ ਇੱਕ ਡਾਇਲੋਗ ਮੈਨੂੰ ਯਾਦ ਆ ਜਾਂਦਾ, ਕਹਿੰਦੇ ਨਾ ਹਾਰ ਕਰ ਜੀਤਨੇ ਵਾਲੇ ਕੋ ਬਾਜ਼ੀਗਰ ਕਹਿੰਦੇ ਆ। ਤਾਂ ਯਦੀ ਯਾਰਪੇ ਦਾ ਮੇਰੇ ਖਿਆਲ ਦੇ ਨਾਲ ਹੁਣ ਇਹੋ ਜਿਹਾ ਸਟੈਂਡਰਡ ਬੰਦਾ ਨਜ਼ਰ ਆ ਰਿਹਾ। ਤਾਂ ਇਹ ਚੌਥੀ ਵਾਰ ਸੀਐਮ ਬਣ ਸਕਦੇ ਆ। ਸੋ ਹਾਰ ਕੇ ਵੀ ਮੁੱਖ ਮੰਤਰੀ ਬਣਨ ਦਾ ਰਿਕਾਰਡ ਜਿਹੜਾ ਯਦੀ ਯੂਰੋਪਾ ਦੇ ਨਾਂ ਹੋ ਸਕਦਾ, ਕਿਉਂਕਿ ਇਹਨਾਂ ਨੇ ਸਰਕਾਰ ਆਸਾਨੀ ਨਾਲ ਬਣਾ ਜਾਣੀ। ਉਹ ਜਿਹੜੇ ਬੰਦੇ ਘਟੇ ਆ ਉਹ ਤੇ ਪਾਸੇ ਹੈਗੇ ਆ, ਪਰ ਇਹ ਹੋਰ ਬੰਦੇ ਵੀ ਜਿਹੜੇ ਆ ਤੋੜ ਲੈਣੇ ਆ। ਸੋ ਐਸੀ ਸੰਭਾਵਨਾ ਹੈਗੀ ਆ, ਕਿਉਂਕਿ ਜੇ ਤੁਸੀਂ ਵੇਖੋ ਕਿ ਇਹਨਾਂ ਦੇ ਬੰਦੇ ਜਿੰਨੇ ਗਏ ਸੀਗੇ, ਫਿਰ ਵੀ ਬਾਵਜੂਦ ਇਸ ਤੇ ਇਹਨਾਂ ਦੇ ਕੋਲ ਇਹੋ ਜਿਹੀ ਤਾਦਾਦ ਲੱਗਦੀ ਸੀਗੀ ਕਿ 100 ਤੋਂ ਪਾਰ ਜਾਣਗੇ। 100 ਤੋਂ ਥੱਲੇ ਰਹਿ ਗਏ ਤਾਂ ਮਤਲਬ ਕਿ ਹਾਲੇ ਵੀ ਇਹਨਾਂ ਦੇ ਲੋਕ ਜਿਹੜੇ ਉਹ ਡਬਲ ਮਾਈਂਡਡ ਆ। ਪਰ ਜਦੋਂ ਇਹਨਾਂ ਦੀ ਸਰਕਾਰ ਬਣੂਗੀ, ਇਹ ਕਿੰਨਾ ਕੁ ਜੋੜ ਤੋੜ ਕਰਦੇ ਕਾਂਗਰਸ ਵਾਲੇ, ਜਨਤਾ ਦਲ, ਸੈਕੂਲਰ ਵਾਲੇ, ਇਹ ਵੇਖਣਾ ਹੋਊਗਾ। ਕਿਉਂਕਿ ਜੋੜ ਤੋੜ ਤਾਂ ਚੱਲਦਾ ਰਹੂਗਾ, ਸਰਕਾਰ ਇੱਥੇ ਮਸਾ ਰਿੜ ਘੁੜ ਕੇ ਚੱਲਣੀ ਆ। ਜੀ ਬਿਲਕੁਲ। ਅਗਲੀ ਗੱਲ ਕਰੀਏ, ਕਹਿੰਦੇ ਫੌਜ ਦੇ ਕਥਿਤ ਜਵਾਨ ਦੀ ਜਿਹੜੀ ਵੀਡੀਓ ਹੁਣ ਹੋਈ ਹੈ ਵਾਇਰਲ, ਸ਼ੋਸ਼ਣ ਦੇ ਦੋਸ਼। ਦੇਖੋ, ਇਹ ਵੀਡੀਓ ਵੈਸੀ ਹੋਈ ਆ ਜੈਸੀ ਅੱਗੇ ਇੱਕ ਵਾਇਰਲ ਹੋਈ ਸੀਗੀ। ਉਹਦੇ ਵਿੱਚ ਇੱਕ ਜਵਾਨ ਨੇ ਸਾਰਾ ਕੁਛ ਦੱਸਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਜ਼ਲੀਲ ਕੀਤਾ ਜਾਂਦਾ, ਸਾਨੂੰ ਸ਼ੋਸ਼ਿਤ ਕੀਤਾ ਜਾਂਦਾ। ਉਸ ਤੋਂ ਬਾਅਦ ਭੇਤ ਭਰੀ ਹਾਲਤ ਦੇ ਵਿੱਚ ਉਸ ਜਵਾਨ ਦੀ ਮੌਤ ਹੋ ਗਈ ਸੀਗੀ, ਖੁਦਕੁਸ਼ੀ ਕਰ ਲਈ ਸੀਗੀ ਉਹਨੇ। ਔਰ ਉਹਦੇ ਨਾਲ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪੱਤਰਕਾਰ ਨੇ ਧੋਖਾ ਕੀਤਾ ਸੀਗਾ। ਕਿਉਂਕਿ ਜਿੱਦਾਂ ਆਪਾਂ ਕਈ ਵਾਰ ਹੁੰਦਾ ਕਿ ਬੰਦਾ ਕਹਿੰਦਾ ਕਿ ਯਾਰ ਮੈਂ ਆਫ ਦੀ ਰਿਕਾਰਡ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਦਿੰਦਾ, ਤਾਂ ਉਹਨੇ ਆਫ ਦੀ ਰਿਕਾਰਡ ਦੱਸੀਆਂ ਸੀ। ਹਿਡਨ ਕੈਮਰੇ ਦੇ ਨਾਲ ਉਹਦੀ ਰਿਕਾਰਡਿੰਗ ਹੋ ਗਈ ਸੀਗੀ। ਫਿਰ ਉਹ ਮਾਮਲਾ ਕੋਰਟ ਕਚਹਿਰੀਆਂ ਤੱਕ ਵੀ ਗਿਆ। ਹਾਲਾਂਕਿ ਪੱਤਰਕਾਰ ਜਿਹੜੀ BBC ਉਹਨੂੰ ਰਹਿਤ ਵੀ ਮਿਲੀ ਆ, ਪਰ ਉਹ ਜਿਹੜਾ ਹਿਡਨ ਕੈਮਰਾ ਸੀ ਉਹਦੀ ਜ਼ਿੰਦਗੀ ਵਾਸਤੇ ਬਹੁਤ ਘਾਤਕ ਸਾਬਤ ਹੋਇਆ।
ਕਿਉਂਕਿ ਜਦੋਂ ਵੀਡੀਓ ਵਾਇਰਲ ਹੋ ਗਈ ਉਹਨੇ ਸਾਰੀਆਂ ਗੱਲਾਂ ਜਿਹੜੀਆਂ ਉਹ ਕਰ ਦਿੱਤੀਆਂ ਸਨ, ਤਾਂ ਉਹਨੂੰ ਫਿਰ ਆਪਣੀ ਜਾਨ ਤੋਂ ਹੱਥ ਧੋਣੇ ਪਏ, ਖੁਦਕੁਸ਼ੀ ਕਰਨੀ ਪਈ ਸੀਗੀ। ਸੋ ਇਹ ਵੈਸੀ ਹੋਈ ਵੀਡੀਓ ਆ। ਹੁਣ ਦੇਖੋ ਕਥਿਤ ਤੌਰ ਤੇ ਜਿੱਦਾਂ ਤੁਸੀਂ ਕਿਹਾ ਕਿ ਇੱਕ ਜਵਾਨ ਹੈ ਜਿਹੜਾ ਕਥਿਤ ਜਵਾਨ, ਤਾਂ ਇਹ ਸ਼ਬਦ ਇਸੇ ਕਰਕੇ ਇਸਤੇਮਾਲ ਕੀਤਾ ਜਾਂਦਾ ਕਿ ਚੀਜ਼ਾਂ ਵੈਰੀਫਾਈਡ ਨਹੀਂ ਹੁੰਦੀਆਂ, ਜਦੋਂ ਸ਼ੱਕੀ ਹੁੰਦੀਆਂ। ਤਾਂ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹਦੇ ਵਿੱਚ ਜਵਾਨ ਜਿਹੜਾ ਉਹ ਯੂਨੀਫਾਰਮ ਦੇ ਵਿੱਚ ਆ, ਵਰਦੀ ਦੇ ਵਿੱਚ ਆ, ਤੇ ਉਹ ਜੋ ਗੱਲਾਂ ਕਰਦਾ ਪਿਆ ਉਹ ਵੈਸੀਆਂ ਹੀ ਨੇ ਜੈਸੀ ਉਸ ਵੀਡੀਓ ਦੇ ਵਿੱਚ ਗੱਲਬਾਤ ਸੀਗੀ। ਤਾਂ ਉਹਨੇ ਕਿਹਾ ਕਿ ਇੱਥੇ ਇਹ ਹਾਲ ਆ, ਜਿਹੜੀਆਂ ਇਹਨਾਂ ਦੀਆਂ ਪਤਨੀਆਂ ਨੇ ਉਹ ਸਭ ਤੋਂ ਜ਼ਿਆਦਾ ਜਵਾਨਾਂ ਦਾ ਸ਼ੋਸ਼ਣ ਕਰਦੀਆਂ, ਮਤਲਬ ਕਿ ਇਹਨਾਂ ਨੂੰ ਘਰੇ ਬੁਲਾਇਆ ਜਾਂਦਾ ਜਵਾਨਾਂ ਨੂੰ, ਫਿਰ ਇਹਨਾਂ ਤੋਂ ਕੰਮ ਕਰਵਾਏ ਜਾਂਦੇ ਆ। ਇੱਥੋਂ ਤੱਕ ਕਿ ਵੱਡੀ ਗਿਣਤੀ ਦੇ ਵਿੱਚ ਜਵਾਨ ਜਿਹੜੇ ਆ ਉਹ ਫੌਜ ਦੇ ਅਫਸਰਾਂ ਦੇ ਘਰੇਲੂ ਕੰਮ ਕਰਨ ਦੇ ਵਿੱਚ ਲੱਗੇ ਹੋਏ ਆ। ਤੇ ਨਾਲ ਇਹ ਵੀ ਕਿਹਾ ਕਿ ਜਿਹੜੀਆਂ ਜਵਾਨਾਂ ਦੀਆਂ ਪਤਨੀਆਂ ਉਹਨਾਂ ਨੂੰ ਖਾਸ ਮੌਕਿਆਂ ਤੇ ਸੱਦਿਆ ਜਾਂਦਾ। ਇਹਨਾਂ ਦੀਆਂ ਪਤਨੀਆਂ ਜਿਹੜੀਆਂ ਉਹਨਾਂ ਤੋਂ ਡਾਂਸ ਵਗੈਰਾ ਵੀ ਕਰਵਾਉਂਦੀਆਂ ਪਾਰਟੀਆਂ ਦੇ ਵਿੱਚ, ਤੇ ਉਹ ਹੱਸਦੀਆਂ ਨੇ, ਯਾਨੀ ਮਜ਼ਾਕ ਇਹਨਾਂ ਦਾ ਖੂਬ ਉਡਾਇਆ ਜਾਂਦਾ ਫੈਮਿਲੀ ਵੈਲਫੇਅਰ ਦੇ ਨਾਮ ਤੇ। ਸੋ ਇਹ ਸਾਰਾ ਕੁਛ ਹੈ ਜਿਹੜਾ ਵੀਡੀਓ ਦੇ ਵਿੱਚ ਆ। ਹੁਣ ਇਹ ਵੈਰੀਫਾਈਡ ਕਰਨਗੇ, ਬਹੁਤ ਜਲਦੀ ਕਰ ਲੈਣਗੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਫੌਜ ਦਾ ਨੈਟਵਰਕ ਜਿਸ ਤਰ੍ਹਾਂ ਦਾ ਹੁੰਦਾ। ਪਰ ਮੈਨੂੰ ਨਹੀਂ ਲੱਗਦਾ ਕਿ ਫੇਕ ਹੈ ਜਿਸ ਤਰ੍ਹਾਂ ਦਾ ਹੈ, ਹਾਲਾਂਕਿ ਮੈਂ ਆਪਦੇ ਤੌਰ ਤੇ ਪੁਸ਼ਟੀ ਤਾਂ ਨਹੀਂ ਕਰ ਸਕਦਾ, ਪਰ ਲੱਗਦਾ ਨਹੀਂ, ਕਿਉਂਕਿ ਅੰਦਰ ਦੀ ਜਾਣਕਾਰੀ ਇੰਨੀ ਜਿਹੜੀ ਹੈ ਕੋਈ ਸਧਾਰਨ ਬੰਦਾ ਨਹੀਂ ਰੱਖ ਸਕਦਾ। ਉਹ ਫੌਜ ਨਾਲ ਜੁੜਿਆ ਹੀ ਹੋ ਸਕਦਾ ਜਾਂ ਬਹੁਤ ਜ਼ਿਆਦਾ ਫੌਜ ਦੇ ਨਜ਼ਦੀਕ ਹੋ ਸਕਦਾ। ਸੋ ਜਿਹੜੇ ਦੋਸ਼ ਲੱਗੇ ਆ ਇਹਦੇ ਕੋ ਅੱਗੇ ਨੇ ਤੇਜ ਬਹਾਦਰ ਨੇ ਲਾਏ ਸੀ, ਉਹਨੂੰ ਚੱਕ ਕੇ ਸਸਪੈਂਡ ਕਰ ਦਿੱਤਾ, ਬੁਰਾ ਹਾਲ ਕੀਤਾ ਉਹਦਾ। ਉਹ ਬਾਅਦ ਦੇ ਵਿੱਚ ਇਲੈਕਸ਼ਨ 'ਚ ਖੜ ਗਿਆ, ਫਿਰ ਉਹਦੀ ਰਿਜੈਕਸ਼ਨ ਹੋ ਗਈ ਨਾਮਜ਼ਦਗੀ ਦੀ, ਯਾਨੀ ਉਹ ਕਿੰਨਾ ਵੱਡਾ ਬਵਾਲ ਹੋਇਆ ਸੀਗਾ। ਪਰ ਦੇਖੋ ਉਹ ਬੰਦੇ ਨਾਲ ਤੁਸੀਂ ਜੋ ਕੀਤਾ ਸੋ ਕੀਤਾ, ਪਰ ਕੀ ਹੁਣ ਇਹ ਜਿਹੜਾ ਹੱਥ ਆ ਇਹ ਲੁਕ ਪਾਇਆ, ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਣਾ। ਫੌਜ ਦੇ ਵਿੱਚ ਭ੍ਰਿਸ਼ਟਾਖੋਰੀ ਵੀ ਵਧੀ ਆ, ਉਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਜਿੰਨੇ ਮਰਜ਼ੀ ਨਾਅਰੇ ਲਾਈ ਜਾਓ, ਜਿੰਨੇ ਮਰਜ਼ੀ ਤੁਸੀਂ ਆਲੋਚਕਾਂ ਨੂੰ ਦੇ ਦਿਓ ਕਿ ਰਾਸ਼ਟਰ ਧਰੋਹੀ ਆ, ਜਿੰਨੇ ਮਰਜ਼ੀ ਤਗਮੇ ਵੰਡ ਦਿਓ, ਸੱਚ ਜਿਹੜਾ ਉਹ ਨਹੀਂ ਲੁਕਦਾ। ਤਾਂ ਇਹ ਇੱਕ ਹਕੀਕਤ ਆ। ਹਾਲਾਂਕਿ ਫੌਜ ਦੇ ਵਿੱਚ ਸਾਰੇ ਅਫਸਰ ਮਾੜੇ ਨਹੀਂ ਹੋ ਸਕਦੇ, ਸਾਰੇ ਚੰਗੇ ਨਹੀਂ ਹੋ ਸਕਦੇ, ਮਾੜੇ ਚੰਗੇ ਇਕੱਠੇ ਹੀ ਚੱਲਦੇ ਆ। ਪਰ ਇਹ ਇੱਕ ਤਲਕ ਹਕੀਕਤ ਆ ਕਿ ਇਹੋ ਜਿਹੀਆਂ ਚੀਜ਼ਾਂ ਵਾਪਰਦੀਆਂ। ਪਰ ਰੌਲਾ ਇਹ ਆ ਕਿ ਕੰਟਰੋਲ ਕਰਨ ਦੀ ਥਾਂ ਤੇ, ਇਹਨਾਂ ਦਾ ਨਵੇੜਾ ਕਰਨ ਦੀ ਥਾਂ ਤੇ ਉਲਟਾ ਇਹਨਾਂ ਦੀ ਪਰਦਾਪੋਸ਼ੀ ਕੀਤੀ ਜਾਂਦੀ ਹੈ। ਸਰਕਾਰ ਦਾ ਵਕਾਰ ਦਾ ਸਵਾਲ ਬਣ ਜਾਂਦਾ, ਦੇਸ਼ ਦੇ ਵਕਾਰ ਦਾ ਸਵਾਲ ਬਣ ਜਾਂਦਾ, ਜਦਕਿ ਸੁਧਾਰ ਦਾ ਸਵਾਲ ਕਦੇ ਨਹੀਂ ਬਣਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ 84 ਕਤਲੇਆਮ ਦੇ ਦੋਸ਼ੀਆਂ ਨੂੰ ਜ਼ਮਾਨਤ ਤੇ ਹੁਣ ਸਿੱਖਾਂ ਦੇ ਵਿੱਚ ਰੋਹ। ਦੇਖੋ ਇਹ ਜਿਹੜਾ ਮਾਮਲਾ ਸੀਗਾ ਇਹ ਸੁਪਰੀਮ ਕੋਰਟ ਦੇ ਵਿੱਚ ਗਿਆ, ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਦੇ ਦਿੱਤੀ ਜ਼ਮਾਨਤ। ਉੱਥੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਸ ਮਾਮਲੇ ਦੇ ਵਿੱਚ ਖਾਸ ਤੌਰ ਤੇ ਜੋ ਕਤਲੇਆਮ ਦਾ ਮਾਮਲਾ, ਇਸ ਤਰ੍ਹਾਂ ਦਾ ਜਦੋਂ ਵੀ ਕਿਤੇ ਫੈਸਲਾ ਆਉਂਦਾ ਫਿਰ ਉੱਤੇ ਕਾਫੀ ਹੱਲਾ ਮਚਦਾ। ਤਾਂ ਹੁਣ ਅਕਾਲ ਤਖਤ ਦੇ ਜਥੇਦਾਰ ਨੇ ਵੀ ਅਪੀਲ ਕੀਤੀ ਆ ਕਿ ਸੁਪਰੀਮ ਕੋਰਟ ਇਹਦੇ ਤੇ ਦੁਬਾਰਾ ਨਜ਼ਰਸਾਨੀ ਕਰੇ। ਮਾਮਲਾ ਕੀ ਸੀਗਾ? ਮਾਮਲਾ ਇਹ ਸੀਗਾ ਕਿ ਤਲੋਕਪੁਰੀ ਦੇ ਵਿੱਚ ਕਤਲੇਆਮ ਦੇ ਦੌਰਾਨ 77 ਸਿੱਖਾਂ ਨੂੰ ਜਿਉਂਦਿਆਂ ਸਾੜਿਆ ਗਿਆ ਸੀਗਾ। ਤਾਂ ਉਸ ਮਾਮਲੇ ਦੇ ਵਿੱਚ 99 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ 5-5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਦੇਖੋ ਕਿੰਨਾ ਵੱਡਾ, ਮੈਂ ਕਹੂੰਗਾ ਕਿ ਇਹ ਇੱਕ ਕੌਮਨਟੀ ਦੇ ਨਾਲ ਧਰੋਹ ਹੈ ਕਿ 77 ਬੰਦੇ ਜਿਉਂਦੇ ਸੜੇ ਹੋਣ, 99 ਲੋਕਾਂ ਨੂੰ ਦੋਸ਼ੀ ਕਰਾਰ ਮੰਨਿਆ ਹੋਵੇ, ਮਤਲਬ ਕਿ ਦੋਸ਼ੀ ਮੰਨ ਲਏ ਗਏ ਆ। ਸਜ਼ਾ ਕਿੰਨੀ ਹੋਈ ਆ? 5-5 ਸਾਲ। ਇੱਥੇ ਕਿਲੋ ਭੁੱਖੀ ਫੜੀ ਜਾਵੇ ਤੇ ਉਹਦੇ ਵਿੱਚ ਵੀ 10-10 ਸਾਲ ਤੱਕ ਕੈਦ ਕਰ ਦਿੰਦੇ ਆ, ਕਿਲੋ ਭੁੱਖੀ ਦੇ ਵਿੱਚ। ਇਹ ਹੋਇਆ ਪਹਿਲਾਂ ਪਹਿਲ ਜਦੋਂ NDPS ਲਾਗੂ ਹੋਇਆ, ਕਿਲੋ ਤੋਂ ਉੱਤੇ ਮਾਸਾ ਵੀ ਭੁੱਖੀ ਫੜੀ ਜਾਂਦੀ ਤੇ 10-10 ਸਾਲ ਟੰਗ ਦਿੰਦੇ। ਇੱਥੇ 77 ਬੰਦਿਆਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ, ਦੇਸ਼ ਦੇ ਵਸਿੰਦਿਆਂ ਨੂੰ ਸਾੜ ਦਿੱਤਾ ਗਿਆ, ਸਜ਼ਾ ਹੋਈ 5-5 ਸਾਲ। ਉਹਦੇ ਚ ਕੀ ਹੋਇਆ ਕਿ 55 ਬੰਦੇ ਜਿਹੜੇ ਸੀ ਉਹ ਗ੍ਰਿਫਤਾਰ ਕਰਕੇ ਜੇਲ੍ਹ ਘੱਲੇ ਗਏ ਸੀ। ਉਹਦੇ ਵਿੱਚੋਂ 44 ਨੂੰ ਸੁਪਰੀਮ ਕੋਰਟ ਨੇ ਜ਼ਮਾਨਤ 34 ਨੂੰ ਸੁਪਰੀਮ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ ਆ, ਜਦ ਕਿ 15 ਨੂੰ ਪਹਿਲਾਂ ਹੀ ਬਰੀ ਕਰ ਦਿੱਤਾ ਸੀਗਾ। ਸੋ ਇਹ ਹੁਣ ਤੱਕ ਦਾ ਇਹ ਸਾਰਾ ਕੁਛ ਆ, ਜਿੰਨਾ ਵੀ ਰਿਕਾਰਡ ਮੁਹੱਈਆ ਜਿਹਦੇ ਵਿੱਚੋਂ ਇਹ ਸਾਰੇ ਤੱਥ ਬੋਲਦੇ ਆ। ਤਾਂ ਕੁੱਲ ਮਿਲਾ ਕੇ ਹੁਣ ਦੇਖੋ ਜਿੱਦਾਂ ਦਾ ਰੌਲਾ ਚੱਲਣ ਡਿਆ, ਗੋਵਾਲ ਸਾਹਿਬ ਨੇ ਵੀ ਕਿਹਾ ਕਿ ਇਹ ਜੀ ਸਜ਼ਾਵਾਂ ਜਿਹੜੀਆਂ ਉਹ ਦੇਣੀਆਂ ਚਾਹੀਦੀਆਂ ਜਿਹੜੇ ਦੋਸ਼ੀ ਆ, ਯਾਨੀ ਸਾਰੇ ਹੀ ਵਿਰੋਧਤਾ ਕਰਦੇ ਪਏ ਇਸ ਫੈਸਲੇ ਦੀ। ਪਰ ਰੌਲਾ ਇਹ ਆ ਕਿ ਦੇਖੋ ਜਥੇਦਾਰ ਦੇ ਆਖਿਆ ਥੋੜੀ ਹੁਣ ਸੁਪਰੀਮ ਕੋਰਟ ਨੇ ਨਜ਼ਰਸਾਨੀ ਕਰਨੀ ਆ। ਰੌਲਾ ਇਹ ਕਿ ਤੁਹਾਡੀ ਜਿਹੜੀ ਕਾਨੂੰਨੀ ਲੜਾਈ ਆ, ਕਾਨੂੰਨੀ ਚਾਰਾਜੋਈ ਆ, ਉਹ ਕਿੰਨੀ ਕੁ ਪੁਖਤਾ, ਉਹਦੇ ਤੇ ਵੀ ਤੇ ਸਵਾਲ ਹੋਣਗੇ ਨਾ ਕਿ ਦੋਸ਼ੀ ਕਰਾਰ ਦੇਣ ਦੇ ਬਾਵਜੂਦ 5-5 ਸਾਲ ਦੀ ਸਜ਼ਾ
ਤਾਂ ਫਿਰ ਦੂਸਰਾ ਹੈ ਕਿ ਉੱਤੋਂ ਜਾ ਕੇ ਦੋਸ਼ੀ ਬਰੀ ਹੋ ਰਹੇ ਆ, ਦੂਸਰਿਆਂ ਨੂੰ ਜ਼ਮਾਨਤ ਮਿਲ ਰਹੀ ਆ, ਤੇ ਜਿਹੜੀ ਲੀਗਲ ਲੜਾਈ ਲੜੀ ਜਾ ਰਹੀ ਆ ਕਿਤੇ ਨਾ ਕਿਤੇ ਉਹਦੇ ਉੱਤੇ ਵੀ ਸਵਾਲ ਕਰੋ ਕਿ ਕਿੱਥੇ ਕਮੀ ਆ, ਕਿੱਥੇ ਪੇਸ਼ੀ ਆ। ਔਰ ਦੂਜੀ ਗੱਲ ਹੈ, ਏਦਾਂ ਸੁਪਰੀਮ ਕੋਰਟ ਜਿਹੜੀ ਆ ਉਹ ਤੁਹਾਡਾ ਆਖਾ ਮੰਨ ਲੂਗੀ। ਜ਼ਰੂਰਤ ਹੈ ਕਿ ਇਹਨਾਂ ਦੇ ਵਿਰੁੱਧ ਉੱਥੇ ਜਾ ਕੇ ਪਟੀਸ਼ਨ ਵਗੈਰਾ ਪਾਓ, ਰੌਲਾ ਪਾਓ, ਕਾਨੂੰਨੀ ਲੜਾਈ ਲੜੋ ਕਿ ਇਹਨਾਂ ਦੀਆਂ ਜਿਹੜੀਆਂ ਜ਼ਮਾਨਤਾਂ ਉਹ ਰੱਦ ਕੀਤੀਆਂ ਜਾਣ, ਘੱਟੋ ਘੱਟ ਅੱਧ ਪਚੱਦੀ ਇਹਨਾਂ ਤੋਂ ਕੈਦ ਕਟਾਈ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਇਹ ਗੱਲ ਕਰਦੇ, ਕਹਿੰਦੇ ਕੈਪਟਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਲਾਈ ਆ ਹਵਾਈ ਗੇੜੀ, ਅਧਿਕਾਰੀਆਂ ਨੂੰ ਹੁਣ ਹੁਕਮ ਦਿੱਤੇ। ਬਿਲਕੁਲ ਹਵਾਈ ਗੇੜੀ ਲਾਉਂਦੇ ਆ। ਇਹ ਜਿਹੜੀ ਤਬਾਹੀ ਗੇੜੀ ਆ ਉਹ ਤਾਂ ਪਾਣੀ ਲਾ ਚੁੱਕਾ, ਜਿਹੜੀ ਤਬਾਹੀ ਵਾਲੀ ਗੇੜੀ ਆ ਹੁਣ ਇਹ ਹਵਾਈ ਗੇੜੀ ਲਾਈ ਜਾਂਦੇ ਆ। ਦੇਖੋ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ, ਉਹ ਤੁਹਾਨੂੰ ਪਤਾ ਹੀ ਹਵਾਈ ਸ਼ਾਟ ਇਸ ਤਰ੍ਹਾਂ ਦੇ ਖੇਡ ਜਾਂਦਾ। ਇੱਕ ਵਾਰੀ ਉਹ ਮਾਈਨਿੰਗ ਦੇ ਉੱਤੇ ਵੀ ਚਲਾ ਗਿਆ ਸੀਗਾ, ਉਸ ਤੋਂ ਬਾਅਦ ਫਿਰ ਬੜੀ ਸਖਤਾਈ ਜੀ ਕੀਤੀ ਇਹਨਾਂ ਨੇ, ਵਿਖਾਵਾ ਹੀ ਸੀਗਾ, ਬਾਅਦ ਦੇ ਵਿੱਚ ਉਹ ਸਾਰਾ ਕੁਛ ਚੱਲੀ ਗਿਆ, ਕੱਖ ਨਹੀਂ ਬਦਲਿਆ, ਕੱਖ ਨਹੀਂ ਹੋਇਆ। ਤਾਂ ਵੈਸਾ ਹੀ ਆ, ਐਸਾ ਹੀ ਮੰਜ਼ਰ ਮੇਰੇ ਖਿਆਲ ਦੇ ਨਾਲ ਫਿਰ ਸਾਨੂੰ ਵੇਖਣ ਨੂੰ ਮਿਲੂਗਾ। ਹਵਾਈ ਸ਼ਾਟ ਜਿਹੜੇ ਆ ਉਹ ਹਵਾਈ ਉਦਾਂ ਹੀ ਹੋ ਜਾਣੇ ਆ। ਤਾਂ ਖੈਰ ਇਹਨਾਂ ਨੇ ਦੌਰਾ ਕੀਤਾ, ਜਦੋਂ ਮੂਨਕ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਭਰਿਆ ਸੀਗਾ, ਫਿਰ ਸ਼ੁਤਰਾਣਾ, ਕੁਛ ਹੋਰ ਇਲਾਕੇ ਇਸ ਤਰ੍ਹਾਂ ਦੇ, ਘਨੌਰ ਦੇ ਵਿੱਚ ਪਾਣੀ ਆ ਜਾਂਦਾ। ਇਹ ਬਹੁਤ ਲੰਬੇ ਸਮੇਂ ਤੋਂ ਇਸ ਇਲਾਕੇ ਦਾ ਦੁਖਾਂ ਪਿਆ ਕਿ ਹਰੇਕ ਵਰੇ ਘੱਗਰ ਦਰਿਆ ਜਿਹੜਾ ਉਹ ਕਿਤੇ ਨਾ ਕਿਤੇ ਮਾਰ ਕਰ ਜਾਂਦਾ। ਪਰ ਅੱਜ ਜਿਹੜੀ ਗੱਲ ਕਹੀ ਹੈ ਇਹਨਾਂ ਨੇ, ਆਪਦੇ ਅਫਸਰਾਂ ਦਾ ਬਚਾਅ ਕਰਕੇ ਇਹ ਆਖੀ ਆ ਕਿ ਦੇਖੋ ਜੀ ਐਤਕੀ ਚੱਕਰ ਤਾਂ ਚੱਲ ਗਿਆ ਕਿਉਂਕਿ ਮੀਂਹ ਜਿਹੜੇ ਸੀਗੇ ਉਹ ਸਮੇਂ ਤੋਂ ਪਹਿਲਾਂ ਹੀ ਪੈ ਗਏ ਤੇ ਭਾਰੀ ਪਏ ਆ। ਮਤਲਬ ਕਿ ਇਹ ਨਹੀਂ ਹੈ ਕਿ ਸਾਡਾ ਕੋਈ ਪ੍ਰਬੰਧ ਹੈ ਜਿਹੜਾ ਉਹ ਨਾਕਸ ਨਿਕਲਿਆ, ਸਾਥੋਂ ਵੇਲੇ ਸਿਰ ਸਾਰਾ ਕੁਝ ਸੰਭਿਆ ਨਹੀਂ ਹੈ, ਜਾਂ ਸਾਡੇ ਅਫਸਰਾਂ ਆ ਜਿਹੜੇ ਉਹਨਾਂ ਨੇ ਇੱਧਰ ਤਵੱਜੋ ਨਹੀਂ ਦਿੱਤੀ, ਤਾਂ ਕਰਕੇ ਨੁਕਸਾਨ ਜ਼ਿਆਦਾ ਹੋਇਆ ਵਾ। ਉਹ ਨਵੇੜਾ ਹੀ ਕਰਕੇ ਕਹਿੰਦੇ ਕਿ ਕੁਦਰਤ ਨੇ ਐਤਕੀ ਸਾਨੂੰ ਥੋੜਾ ਜਿਹਾ ਗੱਚਾ ਦੇ ਦਿੱਤਾ, ਮੀਂਹ ਜਿਹੜੇ ਆ ਵੇਲੇ ਨਾਲ ਸ਼ੁਰੂ ਹੋ ਗਏ ਤੇ ਮੀਂਹ ਭਾਰੀ ਪਏ ਆ। ਤਾਂ ਜਦੋਂ ਤੁਸੀਂ ਕੁਦਰਤ ਤੇ ਸੁੱਟ ਦਿੰਦੇ ਫਿਰ ਤੁਹਾਡੇ ਤੇ ਕਿਹਦਾ ਜ਼ੋਰ ਆ। ਪਰ ਇਹ ਮੇਰੇ ਖਿਆਲ ਦੇ ਨਾਲ ਬਹੁਤ ਗੈਰ ਜ਼ਿੰਮੇਵਾਰਾਨਾ ਜਿਹੀਆਂ ਚੀਜ਼ਾਂ ਨੇ ਕਿ ਜੇ ਮੰਨ ਲਓ ਬੱਚਾ ਕੋਈ ਡਿੱਗ ਪੈਂਦਾ ਬੋਰ ਦੇ ਵਿੱਚ, ਤੁਸੀਂ ਕਹਿ ਦਿੰਦੇ ਹੋ ਕਿ NDRF ਦਾ ਜੁਮਾ ਜੀ ਉਹਨਾਂ ਦਾ ਕਸੂਰ ਆ। ਜੇ ਨਸ਼ੇ ਤੋਂ ਲੋਕ ਮਰਦੇ ਪਏ ਆ, ਤਰਾਈ ਕਰਦੇ ਪਏ, ਇੱਥੋਂ ਤੱਕ ਕਿ ਆਪਣੇ ਬੱਚੇ ਜਿਹੜੇ ਆ ਉਹ ਬੰਨਣੇ ਪੈ ਰਹੇ ਆ, ਲੋਕਾਂ ਨੂੰ ਨੂਰ ਪਾਉਣਾ ਪੈ ਗਿਆ, ਉਹਨਾਂ ਨੂੰ ਝੂਠ ਪਾਉਣਾ ਪੈ ਗਿਆ, ਤੇ ਉੱਥੇ ਕਹਿ ਦਿੰਦੇ ਕਿ ਪਾਕਿਸਤਾਨ ਦਾ ਕਸੂਰ ਆ, ਫਲਾਣੇ ਦਾ ਕਸੂਰ ਆ, ਟਮਕਾਣੇ ਦਾ ਕਸੂਰ ਆ, ਹੁਣ ਇੱਥੇ ਕੁਦਰਤ ਦਾ ਕਸੂਰ ਆ। ਸੋ ਜਦੋਂ ਕੱਢੀ ਕਸੂਰ ਦੂਜਿਆਂ ਦੇ ਜਾਣੇ ਤੇ ਫਿਰ ਇਹਨਾਂ ਨੂੰ ਕੀ ਕਹਿ ਸਕਦਾ ਕੋਈ। ਬਹਰਹਾਲ ਜੋ ਨੁਕਸਾਨ ਆ ਉਹਦੇ ਤੇ ਹਵਾਈ ਗੇੜਾ ਮਾਰਨ ਦੀ ਕੀ ਲੋੜ ਆ, ਗਿਰਦਾਵਰੀ ਕਰੋ। ਮੈਂ ਕਹਿੰਦਾ ਕਿ ਇੰਨੇ ਖੇਖਣ ਕਰਦੇ ਆ ਨਾ ਸਾਡੇ ਪੰਜਾਬੀ ਲੀਡਰ ਕਿ ਗਰਦੌਰੀ ਕਰੋ, ਫਲਾਂ ਕਰੋ, ਧਮਕਾ ਕਰੋ। ਹੁਣ ਦੱਸੋ ਪਟਵਾਰੀਆਂ ਨੇ ਚੁੱਭੀਆਂ ਮਾਰ ਕੇ ਉੱਥੇ ਗਰਦੌਰੀਆਂ ਕਰਨੀਆਂ, ਪਾਣੀ ਤੇ ਗੋਡੇ ਖੜਾ, ਤੁਸੀਂ ਉਸ ਪਾਣੀ ਨੂੰ ਵੇਖ ਕੇ ਗਰਦੌਰੀ ਕਰ ਲਓ। ਇਹ ਸਾਰੇ ਖੇਖਣ ਕਰੀ ਜਾਂਦੇ ਆ। ਜ਼ਰੂਰਤ ਇਸ ਗੱਲ ਦੀ ਆ ਕਿ ਉਹਨਾਂ ਨੂੰ ਨਾਲ ਦੀ ਨਾਲ ਮੁਆਵਜ਼ਾ ਦਿੱਤਾ ਜਾਵੇ, ਜਿਹੜਾ ਕੋਈ ਹੋਣਾ ਦੁਬਾਰਾ ਕੁਝ ਝੋਨਾ ਵਗੈਰਾ ਬੀਜ ਸਕਦਾ ਜਾਂ ਕੋਈ ਹੋਰ ਫਸਲ ਗਾਂ ਕੋਈ ਬੀਜਣ ਦੀ ਸੰਭਾਵਨਾ ਰੱਖਦਾ ਬੀਜ ਲਵੇ। ਜਿਹੜੀ ਗੱਲ ਕਰਨ ਵਾਲੀ ਆ ਕਰੇ, ਕੁਦਰਤ ਤੇ ਸੁੱਟ ਕੇ ਫਲਾਂ ਕਰਕੇ ਧਮਕਾ ਕਰਕੇ ਗੱਲ ਨਹੀਂ ਬਣਨੀ। ਤੁਸੀਂ ਹੁਣ ਜੋ ਕਰ ਸਕਦੇ ਹੋ ਕਰੋ ਤੁਰੰਤ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਫੇਰ ਪਿਆ ਬੇਅਦਬੀਆਂ ਦਾ ਵਕਤ। ਦੇਖੋ ਇਹ ਮਾਮਲਾ ਜਿਹੜਾ ਨਕੋਦਰ ਬੇਅਦਬੀ ਦੇ ਨਾਲ ਹੀ ਜੁੜਿਆ, ਤੁਹਾਨੂੰ ਯਾਦ ਹੀ ਹੋਣਾ ਕਿ 1986 ਦੇ ਵਿੱਚ ਸਭ ਕੁਝ ਹੋਇਆ ਸੀਗਾ। ਉਸ ਸਮੇਂ ਪੰਜਾਬ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀਗੀ, ਤੇ ਬਾਅਦ ਦੇ ਵਿੱਚ ਹੋਇਆ ਕਿ ਜਿਹੜੇ ਉਸ ਵੇਲੇ ਦੇ ਦੋ ਵੱਡੇ ਅਫਸਰ ਸੀਗੇ, ਜਿੱਦਾਂ ਇਜ਼ਹਾਰ ਆਲਮ ਸੀਗਾ, ਫਿਰ ਜਿੱਦਾਂ ਦਰਬਾਰਾ ਸਿੰਘ ਗੁਰੂ ਸੀਗਾ, ਇਹ ਅਕਾਲੀ ਦਲ ਚ ਆ ਗਏ। ਉਦੋਂ ਅਫਸਰਸ਼ਾਹੀ ਦੇ ਵਿੱਚ ਹੁੰਦੇ ਸੀ, ਇੱਕ ਪੁਲਿਸ ਦੇ ਵਿੱਚ ਹੁੰਦਾ ਸੀਗਾ, ਇੱਕ ਪ੍ਰਸ਼ਾਸਕੀ ਅਧਿਕਾਰੀ ਸੀਗਾ। ਤਾਂ ਹੁਣ ਦੋਨਾਂ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਬਣਦੀ ਸੀ। ਤਾਂ ਹੁਣ ਹਾਈ ਕੋਰਟ ਨੇ ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਜਦੋਂ ਇਸ ਤਰ੍ਹਾਂ ਨੋਟਿਸ ਜਾਰੀ ਹੋ ਗਿਆ, ਹੁਣ ਇਜ਼ਹਾਰ ਆਲਮ ਤੇ ਦੇਖੋ ਤੁਹਾਨੂੰ ਪਤਾ ਹੀ ਹੈ, ਵੈਸੇ ਆਲਮ ਸੈਨਾ ਕਹਿ ਕੇ ਅਕਾਲੀਆਂ ਨੇ ਰਾਜਨੀਤੀ ਵੀ ਖੂਬ ਕੀਤੀ ਤੇ ਬਾਅਦ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਸਰੋਪੇ ਵੀ ਪਾ ਦਿੱਤੇ ਗਏ। ਤਾਂ ਇਜ਼ਹਾਰ ਆਲਮ ਆ ਗਿਆ ਅਕਾਲੀ ਦਲ ਦੇ ਵਿੱਚ, ਪਰ ਉਹ ਥੋੜਾ ਜਿਹਾ ਹੁਣ ਖੁੱਡੇ ਲਾਏ ਨੇ ਆ। ਦਰਬਾਰਾ ਸਿੰਘ ਗੁਰੂ ਦੇ ਖਿਲਾਫ ਜਿਹੜਾ ਨੋਟਿਸ ਜਾਰੀ ਹੋਇਆ, ਇਹ ਥੋੜਾ ਜਿਹਾ ਇਹਨਾਂ ਵਾਸਤੇ ਨੁਕਸਾਨਦਾਇਕ ਹੋ ਸਕਦਾ। ਕਿਉਂਕਿ ਦੇਖੋ ਜਿੰਨੀ ਕੁ ਰਾਹਤ ਮਿਲੀ ਹੈ ਕਲੋਜ਼ਰ ਰਿਪੋਰਟ ਦੇ ਮਾਮਲੇ ਦੇ ਵਿੱਚ, ਹੁਣ ਤੱਕ ਅਕਾਲੀ ਦਲ ਦੇ ਖਿਲਾਫ ਆਫਤਾ ਕੰਮ ਕਰਦੀਆਂ ਪਈਆਂ ਸੀਗੀਆਂ, ਰਾਹਤਾਂ ਘੱਟ ਸੀਗੀਆਂ, ਪਰ ਕਲੋਜ਼ਰ ਰਿਪੋਰਟ ਨੇ ਕਿਤੇ ਨਾ ਕਿਤੇ ਇਹਨਾਂ ਨੂੰ
ਬੈਕ ਫੁੱਟ ਤੋਂ ਫਰੰਟ ਫੁੱਟ ਤੇ ਆਉਣ ਦਾ ਮੌਕਾ ਦੇ ਦਿੱਤਾ। ਤਾਂ ਜਿਵੇਂ ਹੀ ਫਰੰਟ ਫੁੱਟ ਤੇ ਆ ਕੇ ਇਹਨਾਂ ਨੇ ਖੇਡਣਾ ਸ਼ੁਰੂ ਕੀਤਾ, ਨਾਲ ਦੀ ਨਾਲੇ ਬਾਉਂਸਰ ਹੈ ਜਿਹੜਾ ਉਹ ਇਹਨਾਂ ਨੂੰ ਝੱਲਣਾ ਪੈ ਗਿਆ। ਹੁਣ ਬਾਉਂਸਰ ਕਿੰਨਾ ਕੁ ਨੁਕਸਾਨ ਕਰਦਾ ਵੇਖਣਾ ਪਊਗਾ। ਗੱਲ ਤੇ ਇਹ ਆ ਨਾ ਕਿ ਜੇ ਤੇ ਵੇਖੋ ਅਕਾਲੀ ਦਲ ਇੱਧਰੋਂ ਨਿਕਲ ਵੀ ਜਾਂਦਾ, ਕਲੋਜ਼ਰ ਰਿਪੋਰਟ ਜਿੱਦਾਂ ਆ ਗਈ ਆ ਜਾਂ ਜਿੱਦਾਂ ਦਾ ਇਮਕਾਨ ਆ, ਪਰ ਜੇ ਮੰਨ ਲਓ ਇਹ ਸਰਕਾਰ, ਵੈਸੇ ਤੇ ਇਸ ਸਰਕਾਰ ਤੋਂ ਉਮੀਦ ਕਰਨੀ ਜਿਹੜੀ ਆ ਉਹ ਪਾਗਲਪਨ ਦੀ ਨਿਸ਼ਾਨੀ ਹੈ ਜਿਸ ਤਰੀਕੇ ਨਾਲ ਚੱਲਦੀ ਪਈ ਆ। ਪਰ ਫਿਰ ਵੀ ਜੇ ਮੰਨ ਲਓ ਇਹ ਸਰਕਾਰ ਚਾਹੁੰਦੀ ਆ, ਉਹ ਮਾਮਲਾ ਭਾਵੇਂ ਰਫਾ ਦਫਾ ਹੋ ਵੀ ਜਾਵੇ, ਮੰਨ ਲਓ ਇਹ ਕਰ ਵੀ ਦੇਵੇ CBI, ਪਰ ਇਸ ਮਾਮਲੇ ਦੇ ਵਿੱਚ ਕਿਉਂਕਿ ਇਹਨਾਂ ਦੇ ਕੋਲ ਬਹੁਤ ਚੀਜ਼ਾਂ ਹੱਥ ਹੇਠ ਹੋਣਗੀਆਂ। ਇਹ ਰਿਪੋਰਟ ਜਿਹੜੀ ਆ ਉਹ ਸਦਨ ਦੇ ਵਿੱਚ ਵੀ ਜਾ ਚੁੱਕੀ ਆ, ਆਪਣੀ ਅਸੈਂਬਲੀ 'ਚ ਵੀ ਜਾ ਚੁੱਕੀ ਆ। ਤਾਂ ਪੰਜਾਬ ਸਰਕਾਰ ਦੇ ਕੋਲ ਇੱਕ ਸਿਆਸੀ ਤੌਰ ਤੇ ਹਥਿਆਰ ਵਰਤਣ ਵਾਸਤੇ ਜ਼ਰੂਰ ਹੈ ਅਕਾਲੀ ਦਲ ਦੇ ਖਿਲਾਫ। ਹੋਣਾ ਕੀ ਆ ਉਹ ਤਾਂ ਦੇਖੋ, ਇੰਨਾ ਲੰਮਾ ਪੁਰਾਣਾ ਸਮਾਂ ਬੀਤ ਗਿਆ ਵਾ, ਬਹੁਤ ਵਕਵਾ ਹੋ ਗਿਆ। ਇੱਥੇ ਤੇ 4 ਸਾਲ ਪਹਿਲਾਂ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਦਾ ਨਿਆਂ ਨਹੀਂ ਹੋਣ ਡਿਆ। ਇਹ ਤੇ ਫਿਰ ਵੀ ਕਿੰਨੇ ਦਹਾਕੇ ਪੁਰਾਣੇ ਦੀ ਗੱਲ ਆ। ਪਰ ਫਿਰ ਵੀ ਗੱਲ ਇਹ ਆ ਕਿ ਇੱਕ ਸਿਆਸੀ ਤੌਰ ਤੇ ਕੋਈ ਨਾ ਕੋਈ ਤੁਹਾਡੇ ਹੱਥ ਐਸੀ ਕਿਸੇ ਦੀ ਕਮਜ਼ੋਰੀ ਲੱਗ ਜਾਂਦੀ ਆ ਜਿਹਦੇ ਰਾਹੀਂ ਤੁਸੀਂ ਉਹਦਾ ਨੁਕਸਾਨ ਕਰ ਸਕਦੇ ਹੋ। ਤਾਂ ਉਹ ਸਮਾਨ ਜਿਹੜਾ ਅੱਗੇ ਵੀ ਕਾਂਗਰਸ ਕੋਲ ਹੈਗਾ ਸੀ, ਉਹਦੇ ਵਿੱਚ ਥੋੜਾ ਬਹੁਤਾ ਇਜ਼ਾਫਾ ਜਿਹੜਾ ਉਹ ਇਸ ਕਾਨੂੰਨੀ ਲੜਾਈ ਨੇ ਹੋਰ ਕਰ ਦੇਣਾ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਸਿੱਧੂ ਰਾਜਨੀਤੀ ਵਿੱਚ ਹੋਇਆ ਸਰਗਰਮ, ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀਆਂ ਹੋਣਗੀਆਂ ਸਾਫ਼। ਹਾਂ ਬਿਲਕੁਲ, ਨਵਜੋਤ ਸਿੰਘ ਸਿੱਧੂ ਨੇ ਮਿਲਣਾ ਗਿਲਣਾ ਸ਼ੁਰੂ ਕਰ ਦਿੱਤਾ। ਜਿੰਨੇ ਕੋਈ ਇਹਦੇ ਸਮਰਥਕ ਹੈਗੇ ਆ ਕਾਉਂਸਲਰ ਅੰਮ੍ਰਿਤਸਰ ਦੇ, ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ, ਗੱਲਾਂ ਬਾਤਾਂ ਵੀ ਕੀਤੀਆਂ ਹੋਣੀਆਂ। ਸਿੱਧੂ ਨੇ ਸ਼ਹਿਰੋ ਸ਼ਾਇਰੀ ਵੀ ਸੁਣਾ ਦਿੱਤੀ ਹੋਣੀ ਆ ਕਿ ਮੈਂ ਕਿੱਥੇ ਰਿਹਾ, ਕੀ ਮੇਰੇ ਨਾਲ ਗੁਜ਼ਰੀ, ਉਹ ਜਿਵੇਂ ਕਹਿੰਦੇ ਨਾ ਤੂੰ ਕੀ ਜਾਣੇ ਉੱਤੇ ਕਿੰਝ ਗੁਜ਼ਰੀ, ਉਹ ਦੱਸਿਆ ਹੋਣਾ ਕਿ ਸਾਡੇ ਉੱਤੇ ਕਿੰਝ ਗੁਜ਼ਰੀ ਇਹਨਾਂ ਦਿਨਾਂ ਦੇ ਦੌਰਾਨ। ਤਾਂ ਜਿਹੜੇ ਇਹਨਾਂ ਦੇ ਸਮਰਥਕ ਕਾਉਂਸਲਰ ਸੀਗੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਨੇ। ਦੱਸਦੇ ਆ ਕਿ ਨਵਜੋਤ ਸਿੰਘ ਸਿੱਧੂ ਅੱਜ ਥੋੜਾ ਜਿਹਾ ਖੁਸ਼ ਵੀ ਨਜ਼ਰ ਆ ਰਿਹਾ ਸੀਗਾ। ਤਾਂ ਦੂਜਾ ਇਹ ਹੈ ਕਿ ਜਿਹੜੀ ਨਵਜੋਤ ਕੌਰ ਸਿੱਧੂ ਇਹਦੇ ਘਰੋਂ ਆ, ਉਹਨੇ ਜ਼ਰੂਰ ਅੱਜ ਥੋੜੇ ਜਿਹੇ ਪੱਤੇ ਖੋਲੇ ਆ। ਉਹਨੇ ਆਖਿਆ ਕਿ 2 ਦਿਨ ਰੁਕ ਜਾਓ, ਸਾਰਾ ਕੁਝ ਸਾਫ਼ ਕਰਕੇ ਰੱਖ ਦਿਆਂਗੇ। ਹੁਣ 2 ਦਿਨਾਂ ਬਾਅਦ ਕੀ ਸਾਫ਼ ਕਰੋਗੇ ਕੋਈ ਕੁਛ ਨਹੀਂ ਕਹਿ ਸਕਦਾ। ਪਰ ਸਿੱਧੂ ਦੀ ਸਰਗਰਮੀ ਜਿਹੜੀ ਵਧੀ ਆ, ਉਹਨੇ ਕਈ ਕਿਸਮ ਦੇ ਕਿਆਸ ਜਿਹੜੇ ਲੱਗ ਰਹੇ ਸੀ ਉਹਨਾਂ ਤੇ ਇੱਕ ਵਾਰੀ ਬ੍ਰੇਕ ਜ਼ਰੂਰ ਲਾਈ ਆ। ਕਿਉਂਕਿ ਕੁਛ ਲੋਕ ਕਹਿ ਰਹੇ ਸੀਗੇ ਕਿ ਲਓ ਜੀ ਸਿੱਧੂ ਹੁਣ ਸਰਗਰਮ ਨਹੀਂ ਹੋਊਗਾ, ਉਹ ਦੂਸਰਾ ਰੂਟ ਅਖਤਿਆਰ ਕਰ ਸਕਦਾ, ਦੂਜੀ ਪਾਰਟੀ 'ਚ ਚਲਿਆ ਜਾ ਸਕਦਾ। ਯਾਨੀ ਇੱਕ ਵਾਰੀ ਇਹਨਾਂ ਚੀਜ਼ਾਂ ਤੇ ਬ੍ਰੇਕ ਲੱਗ ਗਿਆ। ਤਾਂ 2 ਦਿਨਾਂ ਬਾਅਦ ਕੀ ਵੱਡਾ ਸਟੈਪ ਹੋਏਗਾ ਉਹਦੇ ਬਾਰੇ ਕਿਆਫੇ ਲੱਗਣੇ ਇਹ ਸ਼ੁਰੂ ਹੋਏ ਆ। ਕਿ ਦੇਖੋ ਜਿੱਦਾਂ ਕਾਂਗਰਸ ਦਾ ਇੱਕ ਫਾਰਮੂਲਾ ਰਿਹਾ ਪੰਜਾਬ ਦੇ ਵਿੱਚ, ਇਹਨਾਂ ਦਾ ਅੰਦਰੂਨੀ ਕਲੇਸ਼ ਕਦੇ ਰੁਕਿਆ ਨਹੀਂ ਹੈ। ਢਿੱਲੋਂ ਬਨਾਮ ਕੈਪਟਨ, ਕਦੇ ਬਾਜਵਾ ਬਨਾਮ ਕੈਪਟਨ, ਕਦੇ ਕੈਪਟਨ ਬਨਾਮ ਪੱਠਲ, ਤੇ ਕਦੇ ਠੰਡੀ ਜੱਗ ਸੁਨੀਲ ਜਾਖੜ ਵਗੈਰਾ ਆ ਰਿਹਾ। ਤਾਂ ਹੁਣ ਇਹ ਕੀ ਕਰਦੇ ਆ ਕਿ ਇੱਕ ਬੰਦਾ ਜਿਹੜਾ ਕਿ ਪਾਵਰਫੁਲ ਹੁੰਦਾ ਉਹਨੂੰ ਤੇ ਨਹੀਂ ਹਿਲਾ ਸਕਦੇ, ਪਰ ਜਿਹੜਾ ਦੂਸਰਾ ਹੁੰਦਾ ਉਹਦੇ ਆਪੋਜ਼ਿਟ ਹੁੰਦਾ ਉਹਨੂੰ ਕਿਤੇ ਨਾ ਕਿਤੇ ਪੱਟ ਕੇ ਤੇ ਦੂਸਰੇ ਪਾਸੇ ਲੈ ਜਾਂਦੇ ਆ। ਤਾਂ ਹੁਣ ਨਵਜੋਤ ਸਿੰਘ ਸਿੱਧੂ ਬਾਰੇ ਵੀ ਕਿਆਫੇ ਉਹ ਲੱਗਣ ਡਿਆ। ਵੈਸੇ ਨਾ ਉਦਾਂ ਤੇ ਪੰਜਾਬੀ ਪੱਤਰਕਾਰਤਾ 'ਚ ਤੁਹਾਨੂੰ ਪਤਾ ਹੀ ਆ ਕਿਆਫੇ ਕਈ ਵਾਰ ਗਲਤ ਹੋ ਜਾਂਦੇ ਆ, ਪਰ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਹੁਣ ਤੱਕ ਜਿੰਨੀਆਂ ਵੀ ਕਿਆਸਰਾਈਆਂ ਹੋਈਆਂ, ਜਿੰਨੇ ਵੀ ਕਿਆਫੇ ਲੱਗੇ, ਜਿੰਨੀਆਂ ਵੀ ਪੱਤਰਕਾਰਾਂ ਦੀਆਂ ਰਿਪੋਰਟਾਂ ਆਈਆਂ ਕਿ ਅੱਗੇ ਆ ਹੋ ਸਕਦਾ ਇਸ ਮਾਮਲੇ 'ਚ, ਉਹ ਸਾਰੀਆਂ ਹੀ ਸੱਚ ਸਾਬਤ ਹੋਈਆਂ। ਕਿਸੇ ਹੋਰ ਮੁੱਦੇ 'ਚ ਮੇਰੇ ਖਿਆਲ ਦੇ ਨਾਲ ਇੰਨੀਆਂ ਰਿਪੋਰਟਾਂ ਸੱਚ ਸਾਬਤ ਨਹੀਂ ਹੋਈਆਂ ਹੋਣੀਆਂ। ਤਾਂ ਇਹ ਇੱਕ ਰਿਪੋਰਟ ਆਉਣ ਰਹੀ ਆ ਕਿ ਦੱਸਦੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਕੇਂਦਰ 'ਚ ਕੋਈ ਨਾ ਕੋਈ ਅਹੁਦਾ ਦਿੱਤਾ ਜਾ ਸਕਦਾ ਤਾਂ ਕਿ ਇਹ ਕਲੇਸ਼ ਜਿਹੜਾ ਉਹ ਟਲ ਜਾਵੇ। ਯਾਨੀ ਕੈਪਟਨ ਅਮਰਿੰਦਰ ਸਿੰਘ ਆਪਣੇ ਤੌਰ ਤੇ ਖੁਸ਼ ਰਵੇ ਤੇ ਨਵਜੋਤ ਸਿੰਘ ਸਿੱਧੂ ਆਪਣੇ ਤੌਰ ਤੇ ਖੁਸ਼ ਰਵੇ। ਪਰ ਨਵਜੋਤ ਸਿੰਘ ਸਿੱਧੂ ਕੀ ਕਰੂਗਾ ਉਹ ਮੇਰੇ ਖਿਆਲ ਦੇ ਨਾਲ ਇਹਦੇ ਖੱਬੇ ਹੱਥ ਨੂੰ ਵੀ ਨਹੀਂ ਪਤਾ ਹੁੰਦਾ ਕਿ ਸੱਜੇ ਨੇ ਕੀ ਕਰ ਜਾਣਾ। ਤਾਂ ਉਹ ਅਗਲਾ ਕਦਮ ਕੀ ਚੁੱਕੂਗਾ ਉਹਦਾ ਇੰਤਜ਼ਾਰ ਕਰਨਾ ਪਊਗਾ। ਪਰ ਕਿਆਫੇ ਆ ਕਿ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਉਹ ਕੇਂਦਰ ਦੇ ਵਿੱਚ ਅਹੁਦਾ ਲੈ ਸਕਦਾ। ਪਰ ਬਹਰਹਾਲ ਜਿਸ ਤਰੀਕੇ ਨਾਲ ਸਰਗਰਮੀਆਂ ਵਿੱਢੀਆਂ ਨੇ ਨਵਜੋਤ ਸਿੰਘ ਸਿੱਧੂ ਨੇ, ਉਹ ਤੋਂ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਰਹਿ ਸਕਦਾ, ਉਹ ਐਸੀ ਗੱਲ ਨਹੀਂ ਹੈ। ਔਰ ਜੇ ਉਹ ਕੇਂਦਰ ਦੇ ਵਿੱਚ ਜਾਂਦਾ, ਬਿਲਕੁਲ ਪੰਜਾਬ ਦੀ ਪੋਲਿਟਿਕਸ ਤੋਂ ਲਾਂਭੇ ਹੋ ਜਾਂਦਾ, ਤਾਂ ਫਿਰ ਉਹਨੇ ਜਿਹੜਾ ਪੰਜਾਬ ਛੱਡਣ ਵਾਲਾ ਮੋਹ ਦਿਖਾਇਆ ਸੀਗਾ ਕਿ ਮੈਂ ਪੰਜਾਬ ਨਹੀਂ ਛੱਡ ਸਕਦਾ, ਤਾਂ ਉਹਦੇ ਤੇ ਵੀ ਗੱਲਾਂ ਹੋਣਗੀਆਂ। ਅੱਗੇ ਕਈ ਗੱਲਾਂ ਜਿਹੜੀਆਂ ਕਰ ਜਾਂਦਾ, ਤੁਹਾਨੂੰ ਪਤਾ ਜਦੋਂ ਇਹਦਾ ਗੇਅਰ ਪੈਂਦਾ ਟਾਪ, ਫਿਰ ਬੋਲਦਾ ਬਹੁਤ ਜ਼ਿਆਦਾ। ਇਹ ਬੋਲਦਿਆਂ ਕਈ ਵਾਰ ਏਦਾਂ ਦੀਆਂ ਗੱਲਾਂ ਨਿਕਲ ਜਾਂਦੀਆਂ ਜਿਹੜੀਆਂ ਮੁੜ ਕੇ ਅਗਲੇ ਦਿਨਾਂ ਦੇ ਵਿੱਚ ਜਾ ਕੇ ਇਹਦੇ ਲਈ ਪਰੇਸ਼ਾਨੀ ਦਾ ਸਬੱਬ ਬਣ ਜਾਂਦੀਆਂ ਨੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਫਲੈਕਸ ਦੇ ਉੱਤੇ ਨਿਰਭਇਆ ਕਾਂਡ ਦੇ ਦੋਸ਼ੀ ਦੀ ਫੋਟੋ ਲਾਉਣ ਦੇ ਉੱਤੇ ਹੁਣ ਮਹਿਲਾ ਕਮਿਸ਼ਨ ਨੇ ਵੀ ਸਖਤੀ ਦਿਖਾਈ ਹੈ।
ਦੇਖੋ, ਬੜੀ ਸ਼ਰਮਨਾਕ ਘਟਨਾ ਵਾਪਰੀ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿ ਜਿਹੜਾ ਇੱਕ ਕੰਪੇਨ ਚੱਲਦਾ ਹੁੰਦਾ ਵੋਟਰਾਂ ਨੂੰ ਜਾਗਰੂਕ ਕਰਨ ਵਾਲਾ, ਜੀ ਉਸ ਫਲੈਕਸ ਤੇ ਨਿਰਭਇਆ ਕਾਂਡ ਦੇ ਮੁੱਖ ਮੁਲਜ਼ਮ ਦੀ ਫੋਟੋ ਲੱਗੀ ਆ। ਤੇ ਉਹ ਫੋਟੋ ਐਸੀ ਫੋਟੋ ਆ, ਮੈਂ ਕਹਿੰਦਾ ਕਿ ਜਿਹੜਾ ਵੀ ਮਾੜਾ ਮੋਟਾ ਅਖਬਾਰ ਪੜ੍ਹਦਾ ਜਾਂ ਪੜ੍ਹਨਾ ਜਾਣਦਾ ਵਾ, ਉਹ ਉਸ ਫੋਟੋ ਨੂੰ ਤੱਤ ਫੱਟ ਜਾਣ ਸਕਦਾ ਕਿ ਫੋਟੋ ਕਿਹਦੀ ਆ। ਕਿਉਂਕਿ ਜਿਸ ਸਮੇਂ ਨਿਰਭਇਆ ਕਾਂਡ ਵਾਪਰਿਆ, ਫਿਰ ਉਸ ਤੋਂ ਬਾਅਦ ਇਹਨਾਂ ਦੋਸ਼ੀਆਂ ਦੀ ਜਿਸ ਤਰੀਕੇ ਨਾਲ ਸੁਣਵਾਈ ਹੋਈ, ਉਹ ਰੋਜ਼ਮਰਾ ਦੀਆਂ ਫੋਟੋਆਂ ਛਪਦੀਆਂ ਸੀ। ਪਰ ਪਤਾ ਨਹੀਂ ਕਿਹੜੇ ਕਿਹੜੇ ਮਹਾਂਮੂਰਖ ਸਾਡੇ ਪੱਲੇ ਪਏ ਆ ਅਫਸਰਸ਼ਾਹੀ ਦੇ ਵਿੱਚ, ਕਿਹਨੇ ਚੱਕ ਕੇ ਉਹ ਫੋਟੋ ਜਿਹੜੀ ਚੇਪ ਦਿੱਤੀ ਆ। ਫਿਰ ਜੇ ਕਿਸੇ ਨੇ ਹੇਠਲੇ ਪੱਧਰ ਤੋਂ ਚੇਪੀ ਆ, ਉਤਲੇ ਪੱਧਰ ਤੇ ਕਿਸੇ ਨੇ ਵੇਖੀ ਕੋਈ ਨਹੀਂ, ਔਰ ਕਿੰਨੇ ਦਿਨਾਂ ਤੱਕ ਵੇਖੀ ਨਹੀਂ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਕਮਾਲ ਹੀ ਆ, ਕ੍ਰਿਸ਼ਮਾ ਹੀ ਆ। ਉਹ ਤੇ ਇੱਕ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਦੇ ਕਿਤੇ ਅੱਖੇ ਚੜ੍ਹ ਗਈ, ਉਹਨੇ ਉਹ ਖਬਰ ਜਿਹੜੀ ਆ ਕਵਰ ਕੀਤੀ, ਸਟੋਰੀ ਲਾਈ, ਫਿਰ ਉਸ ਤੋਂ ਬਾਅਦ ਹਿਲਜੁਲ ਹੋਈ ਆ। ਤਾਂ ਹੁਣ ਦਿੱਲੀ ਦਾ ਜਿਹੜਾ ਹੈਗਾ ਮਹਿਲਾ ਆਯੋਗ, ਜਿਹਨੂੰ ਆਪਾਂ ਮਹਿਲਾ ਕਮਿਸ਼ਨ ਕਹਾਂਗੇ, ਤਾਂ ਉਹਨਾਂ ਨੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਦਿੱਤਾ ਇਸ ਮਾਮਲੇ ਤੇ। ਤਾਂ ਮੇਰੇ ਖਿਆਲ ਦੇ ਨਾਲ ਹੋਣਾ ਵੀ ਚਾਹੀਦਾ, ਸਖਤੀ ਦੇ ਨਾਲ ਪਤਾ ਕਰਨਾ ਚਾਹੀਦਾ ਕਿ ਉਕਾਈ ਕਿੱਥੋਂ ਹੋਈ ਆ, ਉਹਨੂੰ ਸੇਕ ਜ਼ਰੂਰ ਲੱਗਣਾ ਚਾਹੀਦਾ। ਕਿਉਂਕਿ ਦੇਖੋ, ਗੱਲ ਇਹ ਆ ਕਿ ਜਦੋਂ ਇਹ ਫੋਟੋ ਜਾਂ ਜਦੋਂ ਇਹ ਖਬਰ ਪੀੜਤ ਦੇ ਕੋਲ ਪਹੁੰਚੀ ਹੋਊਗੀ, ਜੋ ਪੀੜਤ ਨੇ, ਤਾਂ ਉਹਨਾਂ ਤੇ ਕੀ ਗੁਜ਼ਰੀ ਹੋਊਗੀ, ਤਾਂ ਉਹਨਾਂ ਦੇ ਜ਼ਖਮ ਫਿਰ ਕੁਰੇਦੇ ਜਾਂਦੇ। ਇੱਕ ਤੇ ਇਹ ਆ ਕਿ ਹਾਲੇ ਤੱਕ ਏਡੇ ਵੱਡੇ ਕਾਂਡ ਤੋਂ ਬਾਅਦ, ਜਦੋਂ ਦੇਸ਼ ਪੂਰਾ ਕੰਬ ਗਿਆ ਸੀ, ਹਿੱਲ ਗਿਆ ਸੀ, ਸੜਕਾਂ ਤੇ ਆ ਗਿਆ ਸੀ, ਉਹ ਤੋਂ ਬਾਅਦ ਵੀ ਇਹਨਾਂ ਦੇ ਦੋਸ਼ੀਆਂ ਤੇ ਜਿਹੜੀ ਸਜ਼ਾ ਕੀਤੀ ਗਈ ਆ, ਉਹਦੇ ਤੇ ਕੋਈ ਸੁਣਵਾਈ ਨਹੀਂ ਹੋਈ, ਕੋਈ ਅਮਲ ਨਹੀਂ ਹੋਇਆ ਹੁਣ ਤੱਕ। ਮਤਲਬ ਕਿ ਉਹ ਜੋ ਇੱਕ ਲੰਮਾ ਚੌੜਾ ਪ੍ਰੋਸੈਸ ਹੈ ਕਾਨੂੰਨ ਦਾ, ਲੋਅਰ ਕੋਰਟ, ਅਪਰ ਕੋਰਟ, ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ, ਯਾਨੀ ਉਹਦੇ ਵਿੱਚ ਜਿੰਨੀਆਂ ਉਲਝਣਾਂ ਨੇ, ਜਿੰਨੀ ਲੇਟ ਲਤੀਫੀ ਆ, ਉਹਦੇ ਚੱਲਦਿਆਂ ਕੋਈ ਅਮਲ ਜਿਹੜਾ ਨਹੀਂ ਹੋਇਆ। ਇੱਕ ਤੇ ਇਹ ਹੈ ਹੀ ਹੈ ਪੀੜਤ ਵਾਸਤੇ ਇਹ ਬਹੁਤ ਵੱਡਾ ਦਰਦ ਆ। ਤਾਂ ਦੂਸਰਾ ਇਹ ਆ ਕਿ ਤੁਸੀਂ ਉਹਦੇ ਜ਼ਖਮ ਜਿਹੜੇ ਹੋਏ ਇਸ ਤਰੀਕੇ ਨਾਲ ਕੁਰੇਦਦੇ ਪਏ ਹੋ, ਤਾਂ ਜ਼ਰੂਰ ਜਿਹੜੇ ਬੰਦੇ ਤੋਂ ਉਕਾਈ ਹੋਈ ਆ, ਜਿਹੜੇ ਬੰਦੇ ਨੇ ਵੀ ਇਹ ਲਾਪਰਵਾਹੀ ਵਰਤੀ ਆ, ਉਹਦੇ ਖਿਲਾਫ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ, ਚਾਹੇ ਉਹ ਪ੍ਰਾਈਵੇਟ ਠੇਕੇਦਾਰ ਕਿਉਂ ਨਾ ਹੋਵੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਜਥੇਦਾਰ ਨੇ ਸਪਸ਼ਟੀਕਰਨ ਮੰਗਿਆ। ਦੇਖੋ, ਇਹ ਚੁਣੌਤੀਆਂ ਆਪੋ ਵਿੱਚ ਦੀ ਦੇਈ ਜਾਂਦੇ ਆ। ਵੈਸੇ ਤੇ ਹਰੇਕ ਗੱਲ ਤੇ ਕਹਿ ਦਿੰਦੇ ਆ ਕਿ ਸਿੱਖ ਕੌਮ ਨੂੰ ਇਹ ਕਰਦਾ ਪਿਆ, ਫਲਾਂ ਕਰਦਾ ਪਿਆ, ਟਮਕਾਂ ਕਰਦਾ ਪਿਆ, ਫਲਾਣਾ ਏਦਾਂ ਕਰਦਾ ਪਿਆ, ਸਿੱਖ ਕੌਮ ਦੀ ਦੁਸ਼ਮਣ ਬਹੁਤ ਆ। ਇਹ ਆਪੋ ਵਿੱਚ ਦੀ ਜਿੰਨਾ ਕੱਢਦੇ ਪਏ ਜਲੂਸ, ਮੇਰੇ ਖਿਆਲ ਦੇ ਨਾਲ ਉਹਨਾਂ ਕੋਈ ਇਹਨਾਂ ਦਾ ਨੁਕਸਾਨ ਨਹੀਂ ਕਰਦਾ ਪਿਆ। ਤਾਂ ਇਸ ਟਾਈਮ ਕੀ ਆ ਕਿ ਆਪਾਂ ਜਿੱਦਾਂ ਅੱਗੇ ਵੀ ਖਬਰ ਕੀਤੀ ਸੀਗੀ, ਉਸ ਤੋਂ ਬਾਅਦ ਉਹ ਖਬਰਾਂ ਛਪੀਆਂ ਵੀ ਆ ਕਿ ਜਿਹੜਾ ਗਿਆਨੀ ਇਕਬਾਲ ਸਿੰਘ ਆ, ਉਹਦੀ ਸਪੋਰਟ RSS ਖੁੱਲੇ ਰੂਪ ਦੇ ਵਿੱਚ ਕਰਦੀ ਪਈ ਆ ਕਿ ਇਹਨੂੰ ਦੁਬਾਰ ਤੋਂ ਬਹਾਲ ਕੀਤਾ ਜਾਵੇ। ਤਾਂ ਉਹਦਾ ਇੱਕ ਸਾਥੀ ਆ ਮਹਿੰਦਰਪਾਲ ਸਿੰਘ, ਉਹਨੇ ਜਾ ਕੇ ਕੋਰਟ ਦੇ ਵਿੱਚ, ਕਿਉਂਕਿ ਦੇਖੋ ਇਹ ਮਾਮਲਾ ਕੋਰਟ ਤੱਕ ਵੀ ਗਿਆ। ਉਦਾਂ ਤੇ ਜੇ ਉਹ ਰਣਜੀਤ ਸਿੰਘ ਕਮਿਸ਼ਨ ਦੇ ਮਾਮਲੇ 'ਚ ਜਾਣਾ ਹੈਗਾ, ਉਦੋਂ ਕਹਿੰਦੇ ਸੀਗੇ ਕਿ ਅਸੀਂ ਨਹੀਂ ਜਾ ਸਕਦੇ ਦੁਨਿਆਵੀ ਅਦਾਲਤ ਦੇ ਵਿੱਚ। ਤਾਂ ਹੁਣ ਇਹਨਾਂ ਦਾ ਆਪਣਾ ਹੀ ਬੰਦਾ ਜਿਹੜਾ ਉਹ ਅਦਾਲਤ ਦੇ ਵਿੱਚ ਚਲੇ ਗਿਆ, ਜਦੋਂ ਕਿ ਉਹਨੂੰ ਲਾਹ ਦਿੱਤਾ ਉਹਦੇ ਤੋਂ। ਤਾਂ ਉਸ ਮਾਮਲੇ ਦੇ ਵਿੱਚ ਜਾ ਕੇ ਇਹਨਾਂ ਦਾ ਜਿਹੜਾ ਪ੍ਰਬੰਧਕੀ ਬੋਰਡ ਦਾ ਜਨਰਲ ਸੈਕਟਰੀ ਆ, ਉਹ ਜਾ ਕੇ ਕਹਿੰਦਾ ਜੀ ਦੇਖੋ, ਜਿਹੜਾ ਸਾਡਾ ਤਖਤ ਆ, ਯਾਨੀ ਤਖਤ ਸ੍ਰੀ ਪਟਨਾ ਸਾਹਿਬ ਆ ਜਿਹੜਾ, ਉਹ ਸਰਵਉੱਚ ਆ। ਮਤਲਬ ਕਿ ਉਹਦੇ ਤੇ ਅਕਾਲ ਤਖਤ ਦੇ ਹੁਕਮ ਆਦੇਸ਼ ਜਿਹੜੇ ਉਹ ਲਾਗੂ ਹੀ ਨਹੀਂ ਹੁੰਦੇ। ਉਹਨੇ ਬਕਾਇਦਾ ਜਾ ਕੇ ਹਲਫਨਾਮਾ ਦਿੱਤਾ ਵਾ ਕਿ ਸਾਡੇ ਤੇ ਇਸ ਤਰ੍ਹਾਂ ਦੇ ਆਦੇਸ਼ ਆ ਜਿਹੜੇ ਉਹ ਲਾਗੂ ਹੀ ਨਹੀਂ ਹੁੰਦੇ। ਸੋ ਇਹਦੇ ਤੇ ਫਿਰ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮੇਰੇ ਖਿਆਲ ਦੇ ਨਾਲ ਇਹਨਾਂ ਤੋਂ ਸਪਸ਼ਟੀਕਰਨ ਮੰਗਿਆ ਵਾ ਕਿ 10 ਦਿਨਾਂ ਦੇ ਅੰਦਰ ਅੰਦਰ ਤੁਸੀਂ ਸਪਸ਼ਟੀਕਰਨ ਦੇਵੋ। ਸੋ ਇਹ ਹਾਲਾਤ ਆ ਕਿ ਇਹਨਾਂ ਦੇ ਆਪਣੇ ਬੰਦੇ, ਆਪਣੇ ਅਹੁਦੇਦਾਰ, ਉਹ ਜਾ ਕੇ ਹਲਫਨਾਮੇ ਦੇਣ ਰਹੇ ਆ ਕਿ ਦੇਖੋ ਜੀ ਸਰਵਉੱਚਤਾ ਜਿਹੜੀ ਆ ਉਹ ਤਖਤ ਸ੍ਰੀ ਪਟਨਾ ਸਾਹਿਬ ਦੀ ਸਭ ਤੋਂ ਵੱਡੀ ਆ। ਤਾਂ ਹੁਣ ਇਹਦੇ ਤੇ ਵਿਵਾਦ ਆ ਜਿਹੜੇ ਹੋ ਰਹੇ ਆ। ਹੁਣ ਟੈਕਨੀਕਲੀ ਦੇਖੋ, ਕਾਨੂੰਨੀ ਨੁਕਤੇ ਨਿਗਾਹ ਤੋਂ ਕੀ ਵਾਪਰਦਾ ਉੱਤੇ ਕਾਨੂੰਨ ਤੈਅ ਕਰੂਗਾ। ਫਿਰ ਮਰਿਆਦਾ ਦੇ ਮੁਤਾਬਕ ਕੀ ਆ, ਸਾਨੂੰ ਤੇ ਚਲੋ ਉਹਦਾ ਵੀ ਨਹੀਂ ਪਤਾ, ਪਰ ਆਪੋ ਵਿੱਚ ਵੀ ਜਿਸ ਤਰ੍ਹਾਂ ਕਰਦੇ ਪਏ ਆ ਘੋਲ, ਜਿੱਦਾਂ ਦਾ ਲੜਦੇ ਪਏ ਆ, ਉਹਦੇ ਤੋਂ ਮੇਰੇ ਖਿਆਲ ਦੇ ਨਾਲ ਫਾਇਦਾ ਕੋਈ ਨਹੀਂ ਹੈ, ਨੁਕਸਾਨ ਹੀ ਨੁਕਸਾਨ ਹੈ ਜਿੰਨਾ ਛਵੀ ਦਾ ਹੋ ਰਿਹਾ ਵਾ। ਇੱਕ ਚੀਜ਼ ਹੋਰ ਵੀ ਵਾਪਰੀ ਆ ਥੋੜੇ ਜਿਹੇ ਘੰਟਿਆਂ ਦੇ ਦੌਰਾਨ ਕਿ ਇੱਕ ਰਾਗੀ ਸਿੰਘ ਆ, ਰਾਗੀ ਸਿੰਘ ਇਹ ਦੋਸ਼ ਲਾਉਂਦਾ ਪਿਆ ਕਿ ਇੱਕ ਦਿਨ ਮੈਂ ਗਿਆ ਜਦੋਂ ਦਰਬਾਰ ਸਾਹਿਬ ਦੇ ਵਿੱਚ ਆਪਣੀ ਡਿਊਟੀ ਵਾਸਤੇ, ਤੇ ਉੱਥੇ ਜਿਹੜਾ ਹੈਡ ਗ੍ਰੰਥੀ ਜਗਤਾਰ ਸਿੰਘ, ਉਹ ਮੈਨੂੰ ਬਹੁਤ ਜ਼ਿਆਦਾ ਗਲਤ ਬੋਲਿਆ। ਤਕਰੀਬਨ 6-7 ਮਿੰਟ ਮੇਰੇ ਨਾਲ ਠਾਂ ਹੁੰਦਾ ਰਿਹਾ, ਜਦ ਕਿ ਮਰਿਆਦਾ ਦੇ ਮੁਤਾਬਕ ਉਹ ਕੰਮ ਬਹੁਤ ਗਲਤ ਸੀਗਾ। ਚਲੋ
ਮਾਮਲਾ ਕੋਈ ਵੀ ਹੋ ਸਕਦਾ, ਮਾਜਰਾ ਕੋਈ ਵੀ ਹੋ ਸਕਦਾ। ਪਰ ਉਸ ਤੋਂ ਬਾਅਦ ਉਹ ਰਾਗੀ ਸਿੰਘ ਤੇ ਕੁਝ ਹੋਰ ਰਾਗੀ ਸਿੰਘ ਜਿਹੜੇ ਆ ਉਹ ਗਏ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ, ਤੇ ਉਹਨੇ ਚੱਕ ਕੇ ਜਥੇਦਾਰ ਨੇ ਕਿਹਾ ਕਿ ਦੇਖੋ ਜੀ ਜਿਹੜਾ ਹੈਡ ਗ੍ਰੰਥੀ ਆ ਉਹ ਅਕਾਲ ਤਖਤ ਦੇ ਜਥੇਦਾਰ ਤੋਂ ਵੱਡਾ, ਤੁਸੀਂ ਲੰਗੋਵਾਲ ਸਾਹਿਬ ਦੇ ਕੋਲ ਜਾਓ। ਤਾਂ ਉਹਦੇ ਤੇ ਵੀ ਕੁਝ ਲੋਕ ਕਹਿ ਰਹੇ ਆ ਇਸ ਦੇ ਤੌਰ ਤੇ ਇਹ ਕਿਤੇ ਨਾ ਕਿਤੇ ਇੱਕ ਦੂਜੇ ਤੇ ਜ਼ਿੰਮੇਵਾਰੀਆਂ ਸੁੱਟਣ ਡਏ ਆ। ਤਾਂ ਕੁੱਲ ਮਿਲਾ ਕੇ ਜੋ ਕੁਝ ਵਾਪਰਦਾ ਪਿਆ ਇਹ ਠੀਕ ਨਹੀਂ ਹੈ। ਛਵੀ ਨੂੰ ਜਿਹੜਾ ਨੁਕਸਾਨ ਅੱਗੇ ਪ੍ਰਬੰਧਕੀ ਢਾਂਚੇ ਨੇ ਕੀਤਾ ਸੋ ਕੀਤਾ ਹੀ ਆ, ਪਰ ਆ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਪਈਆਂ ਕਿ ਕੁਰਸੀ ਦੀ ਖਾਤਰ ਇੱਕ ਦੂਜੇ ਨੂੰ ਅਦਾਲਤ 'ਚ ਘੜੀਸੀ ਫਿਰਦੇ ਆ, ਇੱਕ ਦੂਜੇ ਦੀ ਸਰਵਉੱਚਤਾ ਨੂੰ ਚੁਣੌਤੀ ਦੇਈ ਜਾਂਦੇ ਆ, ਇਹ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਖਤਰਨਾਕ ਚੱਲਣ ਹੈ। ਔਰ ਇਹਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਜ਼ਿਕਰ ਆਉਂਦਾ, ਜਿਹਦੀ ਆਪਾਂ ਅੱਗੇ ਵੀ ਗੱਲ ਕੀਤੀ RSS ਵਾਲੇ ਦੀ, ਤਾਂ ਉਹਨਾਂ ਦਾ ਇੱਕ ਰੋਲ ਉੱਥੇ ਬਣਦਾ ਨਿਭਦਾ ਪਿਆ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,